ਵਾਲੇਕੁਮ। ਮੈਂ ਹਾਂ ਰਾਵਲ ਆਰਟ ਤੇ ਤੁਸੀਂ ਵੇਖ ਰਹੇ ਹੋ ਵੇਲੇ ਦੀ ਗੱਲ। ਅੱਜ ਦੇ ਇਸ ਵਲੌਗ ਵਿੱਚ ਮੈਂ ਆਪਣੇ ਕੁਝ ਪੁਰਾਣੇ ਵਲੌਗਸ ਦਾ ਹਵਾਲਾ ਦੇ ਕੇ ਤੇ ਉਹਨਾਂ ਦੇ ਬਾਰੇ ਗੱਲ ਕਰਾਂਗਾ ਤੇ ਦੂਜਾ ਪੀਪਲਸ ਪਾਰਟੀ ਦੀ ਹੋ ਰਹੀ ਸੀਸੀ ਦੀ ਮੀਟਿੰਗ, ਐਸਟੈਬਲਿਸ਼ਮੈਂਟ ਦੀਆਂ ਗੇਮਾਂ ਤੇ ਜ਼ਰਦਾਰੀ ਸਾਹਿਬ ਦੀ ਡਾਇਰੈਕਟਰਾਈਨ ਦੇ ਹਵਾਲੇ ਨਾਲ। ਇਸ ਤੋਂ ਪਹਿਲਾਂ ਕਿ ਮੈਂ ਤਫਸੀਲ ਨਾਲ ਗੱਲ ਕਰਾਂ, ਆਪਣੇ ਉਹਨਾਂ ਵੀਰਾਂ ਅੱਗੇ ਬੇਨਤੀ ਕਰਾਂਗਾ ਜਿਨ੍ਹਾਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਉਹ ਚੈਨਲ ਵੀ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਘੰਟੀ ਵੀ ਖੜਕਾ ਦੇਣ ਤਾਂ ਕਿ ਮੇਰੇ ਆਉਣ ਵਾਲੇ ਵਲੌਗਸ ਦੇ ਨੋਟੀਫਿਕੇਸ਼ਨ ਉਹਨਾਂ ਨੂੰ ਵੇਲੇ ਸਿਰ ਮਿਲਦੇ ਰਹਿਣ ਤੇ ਉਹ ਵੇਲੇ ਸਿਰ ਵੇਲੇ ਦੀ ਗੱਲ ਵੇਖ ਸਕਣ। ਹੁਣ ਸਭ ਤੋਂ ਪਹਿਲਾਂ ਮੈਂ ਆਪਣੇ 4 ਵਲੌਗ ਦਾ ਜ਼ਿਕਰ ਕਰਾਂਗਾ। ਨੰਬਰ 1, ਗਿਲਗਿਤ ਤੇ ਬਲਤਿਸਤਾਨ ਦੇ ਇਲੈਕਸ਼ਨਾਂ ਦੇ ਹਵਾਲੇ ਨਾਲ ਤੇ ਜਦੋਂ ਇਲੈਕਸ਼ਨਾਂ ਦੇ ਨਤੀਜੇ ਆਏ ਤੇ ਮੇਰੇ ਵਲੌਗ ਵਿੱਚ ਜ਼ਾਹਿਰ ਕੀਤੇ ਗਏ ਖਦਸ਼ੇ ਦੁਰਸਤ ਸਾਬਿਤ ਹੋਏ। ਦੂਸਰਾ, ਪੀਡੀਐਮ ਵੱਲੋਂ ਲੌਂਗ ਮਾਰਚ ਦੀ ਤਾਰੀਖ ਦਾ ਤਬਦੀਲ ਹੋਣਾ। ਮੇਰਾ ਵਲੌਗ ਗਵਾਹ ਹੈ ਕਿ ਮੈਂ ਇਹ ਗੱਲ ਇਸ ਫੈਸਲੇ ਤੋਂ ਕਮੋਪੇਸ਼ 1 ਹਫ਼ਤਾ ਪਹਿਲੇ ਕਰ ਦਿੱਤੀ ਸੀ ਕਿ ਆਉਣ ਵਾਲੇ ਵਕਤ ਵਿੱਚ ਜਿਹੜਾ ਲੌਂਗ ਮਾਰਚ ਹੈ ਇਹ ਫਰਵਰੀ 'ਚ ਨਹੀਂ ਮਾਰਚ 'ਚ ਹੋ ਸਕਦਾ ਹੈ, ਸੈਨੇਟ ਦੇ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਪੀਡੀਐਮ ਨੇ ਫੈਸਲਾ ਲਿਆ, ਮੇਰੇ ਉਸ ਵਲੌਗ ਵਿੱਚ ਜ਼ਾਹਿਰ ਕੀਤੇ ਗਏ ਖਦਸ਼ੇ ਜਾਂ ਮੇਰਾ ਤਜਜ਼ੀਆ ਜਾਂ ਐਨਾਲਿਸਿਸ ਦੁਰਸਤ ਸਾਬਿਤ ਹੋਇਆ। ਜਦੋਂ ਆਈਜੀ ਸਿੰਧ ਦਾ ਅਗਵਾ ਹੋਇਆ ਸੀ ਤੇ ਸਭ ਤੋਂ ਪਹਿਲਾ ਜਿਹੜਾ ਮੇਰਾ ਵਲੌਗ ਸੀ ਉਸ ਹਵਾਲੇ ਨਾਲ, ਉਹਦੇ 'ਚ ਜਿਹੜਾ ਮੈਂ ਐਨਾਲਿਸਿਸ ਪੇਸ਼ ਕੀਤਾ ਸੀ, ਅੱਜ ਜਦੋਂ ਸਿਵਲੀਅਨ ਹਕੂਮਤ ਦਾ ਤੇ ਆਰਮੀ ਚੀਫ ਦਾ ਜਿਹੜਾ ਉਸ ਤਹਿਕੀਕਾਤੀ ਕਮਿਸ਼ਨ ਸੀ ਉਹਦੀ ਜਿਹੜੀ ਰਿਪੋਰਟ ਸਾਹਮਣੇ ਆਈ ਤੇ ਮੇਰੇ ਉਸ ਪਹਿਲੇ ਵਲੌਗ ਵਿੱਚ ਜ਼ਾਹਿਰ ਕੀਤੇ ਗਏ ਖਦਸ਼ੇ ਹੂਬਹੂ ਦੁਰਸਤ ਸਾਬਿਤ ਹੋਏ। ਤੇ ਹੁਣ ਪਿੱਛੇ ਜੇ ਨਵਾਜ਼ ਸ਼ਰੀਫ ਬਾਰੇ ਇੱਕ ਅਫਵਾਹ ਸੀ ਕਿ ਉਹ ਸਾਊਦੀ ਅਰਬ ਚੱਲੇ ਨੇ, ਉਸ ਵਾਲੇ ਨਾਲ ਸਭ ਤੋਂ ਪਹਿਲੇ ਮੈਂ ਵਲੌਗ ਕੀਤਾ ਸੀ ਕਿ ਇਹ ਇੱਕ ਪ੍ਰੋਪਗੈਂਡਾ ਨਿਊਜ਼ ਹੈ। ਜੋ ਅੱਜ ਕਈ ਸੀਨੀਅਰਜ਼ ਸਾਫੀਆਂ ਦੀ ਤਰਫੋਂ ਕੀਤੇ ਗਏ ਵਲੌਗਸ ਤੇ ਨਵਾਜ਼ ਸ਼ਰੀਫ ਸਾਹਿਬ ਦਾ ਸਾਊਦੀ ਅਰਬ ਨਾ ਜਾਣ ਵਾਲੀ ਖਬਰ ਦੀ ਕਨਫਰਮੇਸ਼ਨ ਤੋਂ ਬਾਅਦ ਮੇਰੇ ਉਸ ਵਲੌਗ ਵਿੱਚ ਮੇਰਾ ਜਿਹੜਾ ਐਨਾਲਿਸਿਸ ਸੀ ਉਹ ਦੁਰਸਤ ਸਾਬਿਤ ਹੋਇਆ। ਇੰਜ ਮੈਂ ਕੋਈ ਬਾਖਬਰ ਸਾਫੀ ਤੇ ਨਹੀਂ, ਮੈਂ ਸਿਰਫ ਔਰ ਸਿਰਫ ਹਾਲਾਤ ਨੂੰ ਵੇਖ ਕੇ ਟਿਵੇਂ ਲਾਉਂਦਾ ਹਾਂ ਔਰ ਉਹਨਾਂ ਦੇ ਹਵਾਲੇ ਨਾਲ ਆਪਣੇ ਜਿਹੜਾ ਐਨਾਲਿਸਿਸ ਹੈ ਉਹ ਕਰਕੇ ਤੁਹਾਡੇ ਸਾਹਮਣੇ ਰੱਖਦਾ ਹਾਂ। ਲੇਕਿਨ ਮੇਰੇ ਟਿਵੇਂ ਕਿਤਨੇ ਦੁਰਸਤ ਸਾਬਿਤ ਹੁੰਦੇ ਨੇ ਇਹ ਤੁਸੀਂ ਪਿਛਲੇ ਮੇਰੇ ਇਹਨਾਂ ਵਲੌਗਸ ਨੂੰ ਵੇਖ ਕੇ ਔਰ ਬਾਅਦ ਵਿੱਚ ਹੋਣ ਵਾਲੇ ਫੈਸਲਿਆਂ ਨੂੰ ਵੇਖ ਕੇ ਅੰਦਾਜ਼ਾ ਕਰ ਸਕਦੇ ਹੋ। ਅੱਜ ਪੀਪਲਸ ਪਾਰਟੀ ਦੀ ਸੀਸੀ ਦੀ ਮੀਟਿੰਗ ਹੈ। ਜਦੋਂ ਤੱਕ ਮੇਰਾ ਇਹ ਵਲੌਗ ਅਪਲੋਡ ਹੋਏਗਾ ਤੇ ਉਮੀਦ ਹੈ ਕਿ ਉਹਨਾਂ ਦੇ ਫੈਸਲਿਆਂ ਦਾ ਐਲਾਨ ਵੀ ਹੋ ਚੁੱਕਿਆ ਹੋਵੇਗਾ। ਵੈਸੇ ਤੇ ਪੀਪਲਸ ਪਾਰਟੀ ਦੇ ਜਿਹੜੇ 2 ਸਾਹਿਬਾਨ ਨੇ, ਜ਼ਰਦਾਰੀ ਸਾਹਿਬ ਤੇ ਇਤਜ਼ਾਜ਼ ਅਹਿਸਨ ਸਾਹਿਬ ਨੇ ਸੀਸੀ ਦੇ ਮੁਤਵੱਕੋ ਫੈਸਲੇ ਪਹਿਲੇ ਹੀ ਸੁਣਾ ਦਿੱਤੇ ਨੇ। ਉਹਦੇ ਵਿੱਚ ਤਬਦੀਲੀ ਕੀ ਹੋਣ ਜਾ ਰਹੀ ਹੈ? ਤਬਦੀਲੀ ਸਿਰਫ ਇਹ ਹੋਏਗੀ ਕਿ ਪੀਡੀਐਮ ਦੀ ਤਹਿਰੀਕ ਦਾ ਸਾਥ ਦੇਣ ਦਾ ਅਹਿਦ, ਪੀਪੀ ਤੇ ਸੀਸੀ ਦੇ ਜਿਹੜੇ ਮੁਤਵੱਕੋ ਫੈਸਲੇ ਨੇ ਉਹਨਾਂ 'ਚ ਜ਼ਮਨੀ ਇਲੈਕਸ਼ਨਾਂ 'ਚ ਹਿੱਸਾ ਲੈਣ ਦਾ ਐਲਾਨ, ਸੈਨੇਟ ਦੇ ਇਲੈਕਸ਼ਨਾਂ ਵਿੱਚ ਹਿੱਸਾ ਲੈਣ ਦਾ ਐਲਾਨ ਤੇ ਇਸਤੀਫੇ ਮਾਰਚ ਵਿੱਚ ਅਗਰ ਮੁਮਕਿਨ ਹੋਇਆ ਜਾਂ ਲੌਂਗ ਮਾਰਚ ਕੀਤਾ ਗਿਆ ਤਾਂ ਉਸ ਲੌਂਗ ਮਾਰਚ ਤੋਂ ਬਾਅਦ ਇਸਤੀਫੇ ਦੇਣ ਦਾ ਫੈਸਲਾ ਕੀਤਾ ਜਾਏਗਾ। ਹੁਣ ਜ਼ਰਦਾਰੀ ਸਾਹਿਬ ਦੀ ਡਾਇਰੈਕਟਰਾਈਨ ਤੇ ਉਹਨਾਂ ਦੀ ਕਾਮਯਾਬੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਜ਼ਰਦਾਰੀ ਸਾਹਿਬ ਬਾਰ-ਬਾਰ ਮੁਸ਼ਰਫ ਦੀ ਰੁਖਸਤੀ ਦਾ ਕ੍ਰੈਡਿਟ ਲੈਂਦੇ ਨੇ, ਜਦ ਕਿ ਉਸ ਹਵਾਲੇ ਨਾਲ ਜਿਹੜੀ ਅਸਲ ਗੇਮ ਖੇਡੀ ਗਈ ਉਹ ਪਾਕਿਸਤਾਨ ਦੇ ਸੀਨੀਅਰ ਤਰੀਨ ਸਹਾਫੀ ਚੌਧਰੀ ਸਈਦ ਸਾਹਿਬ ਨੇ ਆਪਣੇ ਵਲੌਗ ਵਿੱਚ ਦੱਸ ਦਿੱਤੀ। ਤੁਸੀਂ ਸਈਦ ਸਾਹਿਬ ਦੇ YouTube ਚੈਨਲ ਤੇ ਜਾ ਕੇ ਅੱਜ ਵੀ ਉਹਨਾਂ ਦਾ ਉਹ ਵਲੌਗ ਸੁਣ ਸਕਦੇ ਹੋ, ਜਿਹਦੇ ਚ ਸ਼ਾਰਟਕਟ ਇਹ ਹੈ ਕਿ ਜਦੋਂ ਆਲਮੀ ਐਸਟੈਬਲਿਸ਼ਮੈਂਟ ਨੇ ਫੈਸਲਾ ਕੀਤਾ ਕਿ ਅਸੀਂ ਜਿਤਨਾ ਮੁਸ਼ਰਫ ਸਾਹਿਬ ਨੂੰ ਇਸਤੇਮਾਲ ਕਰਨਾ ਸੀ ਕਰ ਲਿਆ ਹੈ ਔਰ ਹੁਣ ਉਹਨਾਂ ਤੋਂ ਜਾਨ ਛੁਡਾਉਣ ਦਾ ਵੇਲਾ ਹੈ, ਤੇ ਉਹਨਾਂ ਨੇ ਜਿਹੜੀ ਸਾਜ਼ਿਸ਼ ਬੁਣੀ ਉਸ ਦਾ ਜਿਹੜਾ ਕੱਚਾ ਚੱਠਾ ਉਹਨਾਂ ਬਿਆਨ ਕੀਤਾ ਹੈ ਉਹ ਇਹ ਸੀ ਕਿ ਜਸਟਿਸ ਚੌਧਰੀ ਨੂੰ ਰੁਖਸਤ ਕੀਤਾ ਜਾਏਗਾ ਔਰ ਫਿਰ ਉਸ ਤੋਂ ਬਾਅਦ ਜਿਹੜਾ ਰੱਦ ਅਮਲ ਆਵਾਮ ਵੱਲੋਂ ਆਏਗਾ ਉਸ ਦੇ ਵਿੱਚ ਮੁਸ਼ਰਫ ਸਾਹਿਬ ਦੇ ਜਿਹੜੇ ਦੰਦ ਨੇ ਉਹ ਕੱਢ ਦਿੱਤੇ ਜਾਣਗੇ। ਤੇ ਹੋਇਆ ਵੀ ਇੰਜ ਹੀ ਕਿ ਇੱਕ ਖਤ ਜਿਹੜਾ ਮੌਜੂਦਾ ਪੀਟੀਵੀ ਦਾ ਚੇਅਰਮੈਨ ਹੈ ਉਸ ਕੋਲੋਂ ਲਿਖਵਾਇਆ ਗਿਆ। ਫਿਰ ਉਸ ਖਤ ਦੀ ਆੜ ਵਿੱਚ ਮੁਸ਼ਰਫ ਸਾਹਿਬ ਨੇ ਚੌਧਰੀ ਜਸਟਿਸ ਨੂੰ ਅਦਾਲਤ ਚੋਂ ਕੱਢ ਕੇ ਆਪਣੇ ਘਰ ਡੱਕ ਦਿੱਤਾ। ਇਸ ਦੌਰਾਨ ਡਿਪਟੀ ਆਰਮੀ ਚੀਫ ਜਨਰਲ ਕਿਆਨੀ ਦਾ ਜਿਹੜਾ ਕਿਰਦਾਰ ਹੈ ਉਹ ਨੋਟ ਕਰਨ ਦੇ ਕਾਬਲ ਹੈ। ਇਹ ਉਹਨਾਂ ਦੇ ਵਲੌਗ ਵਿੱਚ ਨਹੀਂ ਹੈ, ਇਹ ਮੈਂ ਦੱਸ ਰਿਹਾ ਵਾਂ। ਉਹ ਸਾਰੀ ਸਿਚੁਏਸ਼ਨ ਨਾਲ ਮੁਸ਼ਰਫ ਦੇ ਜਿਹੜੇ ਦੰਦ ਨੇ ਉਹ ਕੱਢ ਦਿੱਤੇ ਗਏ ਔਰ ਮੁਸ਼ਰਫ ਦੀ ਹਾਲਤ ਉਸ ਬੁੱਢੇ ਸ਼ੇਰ ਵਾਂਗੂ ਹੋ ਗਈ ਕਿ ਜਿਹੜਾ ਜ਼ਈਫੀ ਦੀ ਉਮਰ ਤੇ ਪਹੁੰਚ ਜਾਂਦਾ ਹੈ ਔਰ ਆਪਣਾ ਸ਼ਿਕਾਰ ਆਪ ਨਹੀਂ ਕਰ ਸਕਦਾ, ਬਲਕਿ ਸ਼ਿਕਾਰ ਕੀਤੇ ਗਏ ਜਾਨਵਰ ਦੀ ਬੱਚੀਆਂ ਕੁਚੀਆਂ ਹੱਡੀਆਂ ਖਾ ਕੇ ਗੁਜ਼ਰ ਬਸਰ ਕਰਦਾ ਹੈ। ਇਸ ਤਰ੍ਹਾਂ ਮੁਸ਼ਰਫ ਸਾਹਿਬ ਨੂੰ
ਇਸ ਨੌਬਤ ਤੇ ਪਹੁੰਚਾ ਕੇ ਉਹਨਾਂ ਕੋਲੋਂ ਵਰਦੀ ਲਵਾ ਲਈ ਗਈ ਤੇ ਜ਼ਰਦਾਰੀ ਸਾਹਿਬ ਨੇ ਉਸ ਨੀਮ ਮੁਰਦਾ ਸ਼ੇਰ ਦੀ ਲਾਸ਼ ਨੂੰ ਪ੍ਰੋਟੋਕੋਲ ਦੇ ਨਾਲ ਐਵਾਨੇ ਸਦਰ ਚੋਂ ਰੁਖਸਤ ਕੀਤਾ। ਉਸ ਐਂਬੂਲੈਂਸ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ ਗਿਆ ਔਰ ਮੁਲਕ ਚੋਂ ਬਾਹਰ ਜਾਣ ਦਾ ਮੌਕਾ ਵੀ ਦੇ ਦਿੱਤਾ ਗਿਆ। ਇਸ ਮੌਕੇ ਤੇ ਆਲਮੀ ਐਸਟੈਬਲਿਸ਼ਮੈਂਟ ਨੇ ਆਪਣੇ ਦੂਜੇ ਮੋਹਰੇ ਜਨਰਲ ਕਿਆਨੀ ਨੂੰ ਥਾਪੜਾ ਦਿੱਤਾ ਔਰ ਮਜ਼ਬੂਤ ਕਰਕੇ ਸਿਵਲੀਅਨ ਹਕੂਮਤ ਦੇ ਮੱਦੇ ਮੁਕਾਬਲ ਖੜਾ ਕਰ ਦਿੱਤਾ ਗਿਆ ਔਰ ਉसी ਜਨਰਲ ਕੋਲੋਂ ਜਸਟਿਸ ਚੌਧਰੀ ਨੂੰ ਬਹਾਲ ਕਰਾ ਕੇ ਦੁਬਾਰਾ ਸੁਪਰੀਮ ਕੋਰਟ ਵਿੱਚ ਫਿੱਟ ਕਰ ਦਿੱਤਾ ਗਿਆ ਤੇ ਭੋਲੇ ਸਿਵਲੀਅਨ ਇਹ ਸਮਝਦੇ ਰਹੇ ਕਿ ਸਾਡੀ ਹਕਮਤ ਅਮਲੀ ਦੇ ਨਾਲ ਡਿਕਟੇਟਰ ਜਿਹੜਾ ਹੈ ਐਵਾਨੇ ਸਦਰ ਚੋਂ ਰੁਖਸਤ ਹੋਇਆ। ਜੇ ਸਿਵਲੀਅਨ ਇਤਨੇ ਤਾਕਤਵਰ ਹੁੰਦੇ ਤੇ ਉਹ ਸਿਵਲੀਅਨ ਸੁਪਰਮੈਸੀ ਕਾਇਮ ਕਰਨਾ ਚਾਹੁੰਦੇ ਤਾਂ ਐਸਟੈਬਲਿਸ਼ਮੈਂਟ ਦੀ ਜਿਹੜੀ ਮਿੱਟੀ ਪਲੀਤ ਹੋਈ ਸੀ ਉਸਾਮਾ ਬਿਨ ਲਾਦਨ ਵਾਲੇ ਆਪਰੇਸ਼ਨ ਦੇ ਵਿੱਚ ਤੇ ਅਮਰੀਕਾ ਬਹਾਦਰ ਨੇ ਉਸ ਨੂੰ ਬਰਾਮਦ ਕਰਨ ਦਾ ਜਿਹੜਾ ਗੇਮ ਖੇਡਿਆ, ਉਸ ਵੇਲੇ ਜੇ ਸਿਵਲੀਅਨ ਸਦਰੇ ਪਾਕਿਸਤਾਨ ਤਾਕਤਵਰ ਹੁੰਦੇ ਤੇ ਉਹਨਾਂ ਦੇ ਕੋਲ ਇੱਕ ਜ਼ਬਰਦਸਤ ਹਥਿਆਰ ਸੀ ਕਿ ਉਹ ਐਸਟੈਬਲਿਸ਼ਮੈਂਟ ਦੇ ਉੱਤੇ ਵਾਰ ਕਰਦੇ। ਆਰਮੀ ਚੀਫ ਜਨਰਲ ਕਿਆਨੀ ਤੇ ISI ਦੇ ਚੀਫ ਜਨਰਲ ਪਾਸ਼ਾ ਨੂੰ ਬਰਤਰਫ ਕਰ ਦਿੱਤਾ ਜਾਂਦਾ ਤੇ ਇਸ ਮੌਕੇ ਤੇ ਆਵਾਮ ਵੀ ਭਰਪੂਰ ਸਾਥ ਦਿੰਦੇ। ਪਰ ਮੁਸ਼ਰਫ ਦੀ ਲਾਸ਼ ਨੂੰ ਸਦਰੇ ਪਾਕਿਸਤਾਨ ਦੇ ਅਹੁਦੇ ਤੋਂ ਲਾ ਕੇ ਜਿਸ ਤਰ੍ਹਾਂ ਬਾਹਰ ਸੁੱਟਿਆ ਗਿਆ, ਉਹਨਾਂ ਸਿਵਲੀਅਨ ਹੁਕਮਰਾਨਾਂ ਦੀ ਇਹ ਜੁਰਅਤ ਨਹੀਂ ਹੋ ਸਕੀ ਕਿ ਉਹ ਇਸ ਤਰ੍ਹਾਂ ਦਾ ਐਕਸ਼ਨ ਲੈਂਦੇ। ਉਸ ਵਕਤ ਦੇ ਸਿਵਲੀਅਨ ਵਜ਼ੀਰ ਆਜ਼ਮ ਨੇ ਪਾਰਲੀਮੈਂਟ ਵਿੱਚ ਖਲੋ ਕੇ ਕਿਸ ਤਰ੍ਹਾਂ ਰੋਣਾ ਰੋਇਆ ਸੀ ਕਿ ਸਟੇਟ ਵਿਦਨ ਸਟੇਟ ਮੌਜੂਦ ਹੈ ਤੇ ਉਸ ਵਜ਼ੀਰ ਆਜ਼ਮ ਦਾ ਹਸ਼ਰ ਕੀ ਹੋਇਆ ਕਿ ਉਹਨੂੰ ਉਸੇ ਜਸਟਿਸ ਚੌਧਰੀ ਦੇ ਹੱਥੋਂ ਰੁਸਵਾ ਕਰਕੇ ਸੀਟ ਤੋਂ ਲਾ ਦਿੱਤਾ ਗਿਆ। ਇਹ ਐਸਟੈਬਲਿਸ਼ਮੈਂਟ ਦੀ ਤਾਕਤ ਹੁੰਦੀ ਹੈ ਔਰ ਉਹਨਾਂ ਨੇ ਆਪਣੀ ਉਹ ਤਾਕਤ ਇਸਤੇਮਾਲ ਵੀ ਕੀਤੀ। ਔਰ ਇੱਥੇ ਤੁਸੀਂ ਗੱਲ ਯਾਦ ਕਰੋ ਕਿ ਸਿਵਲੀਅਨ ਸਦਰੇ ਪਾਕਿਸਤਾਨ ਜਿਹੜੇ ਕਿ ਸਿਵਲ ਸੁਪਰਮੈਸੀ ਕਾਇਮ ਕਰਨਾ ਚਾਹੁੰਦੇ ਸਨ, ਉਹਨਾਂ ਨੇ ਉसी ਜਨਰਲ ਕਿਆਨੀ ਨੂੰ ਔਰ ਉसी ਜਨਰਲ ਪਾਸ਼ਾ ਨੂੰ ਜਿਨ੍ਹਾਂ ਨੇ ਸਟੇਟ ਵਿਦਨ ਸਟੇਟ ਕਾਇਮ ਕੀਤੀ ਸੀ, ਉਹਨਾਂ ਨੂੰ ਐਕਸਟੈਂਸ਼ਨ ਦਿੱਤੀ। ਜਨਰਲ ਕਿਆਨੀ ਨੇ ਇਹ ਸਾਰੀ ਗੇਮ ਖੇਡਣੇ ਤੇ ਜਿਹੜਾ ਕਰੀਮ ਤੇ ਮੱਖਣ ਜਿੱਤਿਆ, ਉसी ਕਰੀਮ ਤੇ ਮੱਖਣ ਦੀ ਲਾਭ ਜਿਹੜੀ ਹੈ ਉਹ ਹੈ ਕਿ ਅੱਜ ਉਹ ਆਸਟ੍ਰੇਲੀਆ ਦੇ ਵਿੱਚ ਮਜ਼ਬੂਤ ਕਿਸਮ ਦੇ ਇੱਕ ਨਹੀਂ 4 ਜਾਂ 5 ਵੱਡੇ ਫਾਰਮ ਹਾਊਸਿਸ ਤੇ ਮੁਸ਼ਤਮਿਲ ਜਜ਼ੀਰੇ ਦੇ ਮਾਲਕ ਨੇ ਔਰ ਰੁਪਈਆਂ 'ਚ ਨਹੀਂ ਡਾਲਰਾਂ ਦੇ ਵਿੱਚ ਬਿਲੀਅਨੇਰ ਨੇ। ਕੱਲ ਦੀ ਗੱਲ ਹੈ ਕਿ ਤੁਹਾਨੂੰ ਇਹ ਧੋਖੇ ਦਿੱਤੇ ਗਏ ਜਾਂ ਤੁਸੀਂ ਜਾਣ ਬੁੱਝ ਕੇ ਖਾਦੇ। ਬਲੋਚਿਸਤਾਨ ਹਕੂਮਤ ਦਾ ਗਿਰਾਣਾ, ਸੰਜਰਾਨੀ ਨੂੰ ਚੇਅਰਮੈਨ ਸੈਨੇਟ ਬਣਾਉਣਾ, ਪਰ ਉਹਦੇ ਵਿੱਚ ਤੁਹਾਨੂੰ ਮਿਲਿਆ ਕੀ? ਜੇਲ੍ਹ ਵਿੱਚ ਤੁਹਾਨੂੰ ਪਾਇਆ ਗਿਆ। 2 ਵਾਰ ਸਿੰਧ ਵਿੱਚ ਗਵਰਨਰ ਰਾਜ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਮੀਡੀਆ ਵਿੱਚ ਗੋਲ ਗੱਪੇ ਪਕੌੜੇ ਗੋਲਾ ਗੰਡੇ ਵਾਲਾ ਤੇ ਇਸ ਤਰ੍ਹਾਂ ਦੇ ਜਿਹੜੇ ਅਕਾਊਂਟਸ ਨੇ ਅਰਬਾਂ ਤੇ ਖਰਬਾਂ ਦੇ ਮੀਡੀਆ ਵਿੱਚ ਮੌਜੂਦ ਹਵਾਲਦਾਰਾਂ ਤੇ ਆਪਣੇ ਵੱਲੋਂ ਨਸਬ ਕੀਤੇ ਗਏ ਸਰਕਾਰੀ ਢੋਲਚੀਆਂ ਰਾਹੀਂ ਇਤਨਾ ਵੱਡਾ ਪ੍ਰੋਪਗੈਂਡਾ ਕੀਤਾ ਗਿਆ ਕਿ ਅੱਜ ਬੱਚੇ ਦੀ ਜ਼ਬਾਨ ਤੇ ਪਕੌੜੇ ਵਾਲਾ ਤੇ ਗੋਲੇ ਗੰਡਾ ਵਾਲਾ ਦੇ ਅਰਬਾਂ ਪਤੀ ਅਕਾਊਂਟਸ ਦਾ ਜ਼ਿਕਰ ਮਿਲਦਾ ਹੈ, ਪਰ ਉਹਨਾਂ ਦੇ ਸਬੂਤ ਕਿਸੇ ਜਗ੍ਹਾ ਤੇ ਪੇਸ਼ ਨਹੀਂ ਕੀਤੇ ਜਾਂਦੇ। ਤੁਹਾਨੂੰ ਸਿਵਾਏ ਇਸ ਬਦਨਾਮੀ ਦੇ ਹੋਰ ਕੁਝ ਵੀ ਹਾਸਲ ਵਸੂਲ ਨਹੀਂ ਹੋਇਆ। ਗਿਲਗਿਤ ਵਿੱਚ ਤੁਹਾਨੂੰ ਜ਼ਿਚ ਕੀਤਾ ਗਿਆ, PDM ਦੀ ਤਹਿਰੀਕ ਵਿੱਚ ਬਦਨਾਮ ਤੁਹਾਨੂੰ ਕੀਤਾ ਗਿਆ, IG ਦੇ ਅਗਵਾ ਦੇ ਹਵਾਲੇ ਨਾਲ ਤੁਹਾਨੂੰ ਟਿਸ਼ੂ ਪੇਪਰ ਵਾਂਗ ਇਸਤੇਮਾਲ ਕਰਕੇ ਬਿਨ ਵਿੱਚ ਸੁੱਟ ਦਿੱਤਾ ਗਿਆ ਔਰ ਹੁਣ ਵੀ ਤੁਹਾਨੂੰ ਇਸਤੇਮਾਲ ਕੀਤਾ ਜਾ ਰਿਹਾ। ਇਸ ਇਸਤੇਮਾਲ ਦੀ ਕੀਮਤ ਤੁਹਾਨੂੰ ਕੀ ਦਿੱਤੀ ਜਾਏਗੀ ਕਿ ਮੁਮਕਿਨ ਹੈ ਕਿ ਤੁਹਾਡੇ ਕੋਟੇ ਤੋਂ 1 ਜਾਂ 2 ਸੈਨੇਟਰ ਇਜ਼ਾਫੀ ਦੇ ਦਿੱਤੇ ਜਾਣ। ਮੁਮਕਿਨ ਹੈ ਕਿ ਜਿਸ ਤਰ੍ਹਾਂ ਇਮਰਾਨ ਸਾਹਿਬ ਹੱਟ ਦਰਮ ਬਣ ਕੇ ਬੈਠੇ ਨੇ ਔਰ ਨਾਅਹਲੀ ਵਿਖਾ ਰਹੇ ਨੇ, ਉਸ ਦੇ ਵਿੱਚ ਮੁਮਕਿਨ ਹੈ ਸ਼ਾਇਦ ਸ਼ੁਬਲੀ ਮੁਰਾਦ ਸਈਦ ਫੈਸਲ ਵਾਡਾ ਤੇ ਉਹ ਜਾਨ ਅੱਲਾ ਕੋ ਦੇਣੀ ਵਾਲਾ ਜਿਹੜੇ ਲੋਕ ਨੇ, ਇਹੋ ਜਿਹੇ ਲੋਕਾਂ ਸਣੇ ਇਮਰਾਨ ਖਾਨ ਨੂੰ PTI ਦੇ ਵਿੱਚੋਂ ਗੋਲ ਕਰ ਦਿੱਤਾ ਜਾਏ। ਜਿਸ ਤਰ੍ਹਾਂ ਉਹ ਅੱਲਾ ਕੋ ਜਾਨ ਦੇਣ ਵਾਲਾ ਅਦਾਕਾਰ ਮੰਜ਼ਰ ਤੋਂ ਗਾਇਬ ਹੈ, ਇਸੇ ਤਰੀਕੇ ਨਾਲ ਇਹ ਵੀ ਮੰਜ਼ਰ ਤੋਂ ਗਾਇਬ ਕਰ ਦਿੱਤੇ ਜਾਣ ਤੇ ਥਾਲੀ ਦੇ ਸਾਰੇ ਬੈਂਗਣ PTI 'ਚ ਇਕੱਠੇ ਤੇ ਆਲਰੇਡੀ ਮੌਜੂਦ ਨੇ, ਉਹਨਾਂ ਨੂੰ PTI ਫੜਾ ਕੇ ਤੁਹਾਡੇ ਨਾਲ ਮਖਲੂਤ ਹਕੂਮਤ ਕਾਇਮ ਕਰ ਦਿੱਤੀ ਜਾਏ। ਇਹਦੇ ਨਾਲ ਨੂਨ ਲੀਗ ਦਾ ਉਹ ਬਿਆਨੀਆ ਜਿਹੜਾ ਹੈ ਉਹ ਵੀ ਦਮ ਤੋੜ ਜਾਏਗਾ। ਐਸਟੈਬਲਿਸ਼ਮੈਂਟ ਆਪਣੇ ਮੂੰਹ ਤੇ ਲਿੰਮੀ ਕਾਲਕ ਨੂੰ ਵੀ ਸਾਫ਼ ਕਰ ਲਵੇਗੀ ਤੇ ਸਾਰੇ ਸਿਆਸਤਦਾਨ
ਪੁਰਾਣੀ ਤਨਖਾਹ ਤੇ ਕੰਮ ਕਰਨਾ ਸ਼ੁਰੂ ਕਰ ਦੇਣ। ਇਸ ਤਰੀਕੇ ਨਾਲ ਸਿਵਲ ਸੁਪਰਮੈਸੀ ਦੀ ਇਹ ਉੱਠਣ ਵਾਲੀ ਤਹਿਰੀਕ ਹਮੇਸ਼ਾ ਵਾਸਤੇ ਖਤਮ ਕਰ ਦਿੱਤੀ ਜਾਏਗੀ। ਪੀਡੀਐਮ ਦੀ ਇਸ ਤਹਿਰੀਕ ਦਾ ਪੰਜਾਬ ਦੇ ਵਿੱਚ ਕੀ ਅਸਰ ਹੋਇਆ ਔਰ ਅਗਰ ਉੱਥੇ ਕੌਮਪ੍ਰਸਤ ਪਾਰਟੀ ਹੁੰਦੀ ਤਾਂ ਉਹ ਇਸ ਤੋਂ ਕਿੰਨਾ ਫਾਇਦਾ ਉਠਾ ਸਕਦੀ ਸੀ ਔਰ ਹੁਣ ਕਿੰਨਾ ਨੁਕਸਾਨ ਹੋਏਗਾ, ਇਸ ਹਵਾਲੇ ਨਾਲ ਮੇਰਾ ਆਉਣ ਵਾਲਾ ਵਲੌਗ ਜ਼ਰੂਰ ਵੇਖਣਾ। ਮੇਰੇ ਵੱਲੋਂ ਇੰਨਾ ਕੁਝ ਜੀ, ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖਾ।